ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1831 ਚ ਜਦੋਂ ਕਿ ਸਿੱਖ ਰਾਜ ਸਿਖਰਾਂ ਤੇ ਸੀ, 4 ਸੂਬੇ ਮੁਲਤਾਨ, ਕਸ਼ਮੀਰ, ਪਿਸ਼ਾਵਰ, ਲਾਹੌਰ, ਇੱਧਰ ਤਿੱਬਤ ਤੱਕ ਪਹੁੰਚ ਅੰਗਰੇਜ਼ਾਂ ਨੇ 1809 ਚ ਅੰਮ੍ਰਿਤਸਰ ਦੀ ਸੰਧੀ ਕੀਤੀ ਹੋਈ ਸੀ ਔਰ ਮਹਾਰਾਜਾ ਰਣਜੀਤ ਸਿੰਘ ਫੁੱਲ ਕੰਟਰੋਲ 'ਚ ਸੀ। ਪੰਜਾਬ ਅਮਨ ਅਮਾਨ ਨਾਲ ਵਸਦਾ ਸੀ, ਖੁਸ਼ ਵਸਦਾ ਸੀ ਔਰ ਅੰਗਰੇਜ਼ਾਂ ਨੇ ਵੀ ਇਹ ਰਿਅਲਾਈਜ਼ ਕੀਤਾ ਕਿ ਵੀ ਇਸ ਸਟੇਟ ਬਾਕੀ ਭਾਰਤ ਨੂੰ ਫਤਿਹ ਕਰ ਚੁੱਕੇ ਸੀ, ਪਰ ਉੱਧਰ ਉਹ ਕੈਰੀ ਆਕ ਕਰਕੇ ਨਹੀਂ ਸੀ ਦੇਖ ਸਕਦੇ। ਸੋ ਉਹਨਾਂ ਨੇ ਫਿਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਸੰਧੀ ਰਾਹੀਂ ਜਿਹੜੀ ਦੋਸਤੀ ਹੈ ਉਹਨੂੰ ਅੱਗੇ ਵਧਾਉਣ ਦੇ ਲਈ ਫਿਰ ਇੰਗਲੈਂਡ ਦੇ ਬਾਦਸ਼ਾਹ ਨੇ ਸਪੈਸ਼ਲ ਗਿਫਟਸ ਜਿਹੜੀਆਂ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਲਈ ਭੇਜੀਆਂ, ਇਹ ਦੋਸਤੀ ਦਾ ਇਜ਼ਹਾਰ ਕਰਨ ਦਾ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਸਿੱਖ ਰਾਜ ਵਿਚਲੇ ਡੋਗਰੇ ਔਰ ਦੂਜੇ ਜਿਹੜੇ ਵਿਕਾਊ ਮਾਲ ਹੈ ਉਹਨਾਂ ਨੂੰ ਵੀ ਉਹਨਾਂ ਨੇ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਦੇਖ ਲਿਆ ਸੀ ਕਿ ਵੀ ਜਿੰਨੀ ਦੇਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੈ ਉਦੋਂ ਤੱਕ ਇਹ ਆਪਣਾ ਸੁਪਨਾ ਪੰਜਾਬ ਨੂੰ ਹੜੱਪਣ ਦਾ ਪੂਰਾ ਨਹੀਂ ਕਰ ਸਕਦੇ। ਔਰ ਇਹ ਵੀ ਇੱਕ ਥਿਊਰੀ ਹੈ ਕਿ ਬਾਅਦ 'ਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ 1839 'ਚ ਹੁੰਦੀ ਹੈ, ਇੱਕ ਮੀਟਿੰਗ ਜਿਹੜੀ ਕਿ ਗਵਰਨਰ ਜਨਰਲ ਵਿਲੀਅਮ ਬੈਂਟਿੰਗ ਨਾਲ ਹੋਈ, ਉਸ ਮੀਟਿੰਗ ਦੇ ਦੌਰਾਨ ਸ਼ਰਾਬ ਦੇ ਵਿੱਚ ਕੋਈ ਚੀਜ਼ ਉਹਨੂੰ ਦਿੱਤੀ ਗਈ ਰਣਜੀਤ ਸਿੰਘ ਨੂੰ ਜਦੋਂ ਦੋਸਤੀ ਦੇ ਲਈ ਮਿਲੇ ਔਰ ਉਸ ਤੋਂ ਬਹੁਤ ਜਲਦੀ ਬਾਅਦ ਉਹਨੂੰ ਮਹਾਰਾਜੇ ਨੂੰ ਅਧਰੰਗ ਦਾ ਅਟੈਕ ਹੋਇਆ, ਉਹਦੀ ਜ਼ੁਬਾਨ ਚਲੀ ਗਈ, ਬੋਲ ਨਹੀਂ ਸੀ ਸਕਦਾ ਔਰ ਕੁਛ ਦੇਰ ਬਾਅਦ ਮੌਤ ਹੋਈ। ਸੋ ਇਹ ਕੁਆਇਟ ਕ੍ਰੈਡੀਬਲ ਹੈ ਕਿ ਈਵਨ ਹੀ ਵਾਜ਼ ਪੋਇਜ਼ਨਡ। ਇਹ ਇਹਨਾਂ ਦੀ ਦੋਸਤੀ ਹੈ ਅੰਗਰੇਜ਼ਾਂ ਦੀ। 1846 ਦੇ ਵਿੱਚ ਬੱਦੋਵਾਲ ਦੀ ਲੜਾਈ ਸਿੱਖਾਂ ਅੰਗਰੇਜ਼ਾਂ 'ਚ ਸਤਲੁਜ ਦੇ ਪਰਲੇ ਕੰਢੇ ਹੋਈ, ਜਿਹਦੇ 'ਚ ਅੰਗਰੇਜ਼ਾਂ ਦੀ ਡਿਫੀਟ ਹੋਈ। ਪਰ ਕਿਉਂਕਿ ਉਹਨਾਂ ਨੇ ਆਲਰੇਡੀ ਸਿੱਖਾਂ ਦੇ ਜਰਨੈਲ ਖਰੀਦੇ ਹੋਏ ਸੀ, ਇਹ ਡੋਗਰੇ, ਇਹ ਮਿਸ਼ਰ, ਅਤੇ ਭਾਵੇਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਨ ਦਾ ਐਂਡ ਜਿਹੜਾ ਹੈ ਉਹ ਅੰਗਰੇਜ਼ ਹੀ ਜੇਤੂ ਰਹੇ। 1956 'ਚ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਬਣਿਆ। ਇਹ ਇਹੀ ਆਰਗੂਮੈਂਟ ਹੈ। KP ਗਿੱਲ ਨੇ ਕਈ ਥਾਂ ਆਪਣੇ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਪਹਿਲਾਂ ਰਿਬੈਰੋ ਸੀ DGP ਪੰਜਾਬ ਦਾ, ਅਤੇ ਉਹਨੇ ਸੈਂਟਰ ਗੌਰਮੈਂਟ ਨੂੰ ਕਿਹਾ, ਉਹਨੇ ਕਿਹਾ ਜੀ ਇਹ ਤੁਹਾਡੇ ਤੋਂ ਨਹੀਂ ਕੰਟਰੋਲ ਹੋਣੇ ਸਿੱਖ, ਮੈਂ ਵੀ ਜੱਟ ਹੈ ਅਤੇ ਮੈਨੂੰ ਪਤਾ ਹੈ ਵੀ ਇਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਸਿੱਖਾਂ ਨੂੰ, ਜਾਂ ਉਸਨੇ ਆਪਣਾ ਜ਼ਾਤ ਸੂਚਕ ਆਪਣਾ ਏਜੰਡਾ ਦਿੱਤਾ ਜੀ। ਸੋ 47 ਤੋਂ ਇੱਕਦਮ ਬਾਅਦ ਜਿਹੜਾ ਪੰਜਾਬ ਦੇ ਵਿੱਚ 2 ਚੀਫ ਮਿਨਿਸਟਰ, ਇੱਕ ਗੋਪੀ ਚੰਦ ਭਾਰਗਵ ਔਰ ਭੀਮ ਸੈਨ ਸੱਚਰ। 1955 ਦੇ ਵਿੱਚ ਭੀਮ ਸੈਨ ਸੱਚਰ ਸੀ ਜਦੋਂ ਕਿ ਦਰਬਾਰ ਸਾਹਿਬ 'ਚ ਉਹਨੇ ਪੁਲਿਸ ਭੇਜੀ ਅਸ਼ਵਨੀ ਕੁਮਾਰ ਦੀ ਅਗਵਾਈ 'ਚ, ਅਤੇ ਇੰਨਾ ਸਿੱਖਾਂ ਦੇ ਵਿੱਚ ਪ੍ਰੋਟੈਸਟ ਹੋਇਆ ਕਿ ਅਲਟੀਮੇਟਲੀ ਕੁਛ ਮਹੀਨਿਆਂ ਬਾਅਦ ਹੀ ਭੀਮ ਸੈਨ ਸੱਚਰ ਨੂੰ ਹਰਿਮੰਦਰ ਸਾਹਿਬ ਆ ਕੇ ਮੰਜੀ ਸਾਹਿਬ ਦੀਵਾਨ ਹਾਲ 'ਚ ਸਿੱਖ ਕੌਮ ਤੋਂ ਨੇ ਮੁਆਫੀ ਮੰਗੀ। ਪਰ ਉਹਦਾ ਫਿਰ ਬਹੁਤ ਵਿਰੋਧ ਹੋਇਆ ਕਿ ਜੀ ਦੇਖੋ ਇਹ ਸਿੱਖਾਂ ਅੱਗੇ ਝੁਕ ਗਏ, ਔਰ ਨਹਿਰੂ ਨੇ ਵੀ ਇਹ ਦੇਖਿਆ ਕਿ ਵੀ ਨਹੀਂ, ਇਹ ਹਿੰਦੂ ਚੀਫ ਮਿਨਿਸਟਰ ਕਾਬੂ ਨਹੀਂ ਕਰ ਸਕਦਾ, ਇਹਨਾਂ ਨੂੰ ਕੁੱਟਣ ਦੇ ਲਈ ਇਹਨਾਂ 'ਚੋਂ ਹੀ ਲੱਭੋ। ਅਤੇ ਕੈਰੋਂ ਨੇ ਕਿਹਾ ਜੀ ਮੈਂ ਅਵੇਲੇਬਲ ਹੈ ਜੀ। ਸੋ ਇੱਥੋਂ ਕੈਰੋਂ ਜਿਹੜਾ ਅੱਜ ਦੇ ਦਿਨ 1956 'ਚ ਜਿਹਨੇ ਫਿਰ ਪੂਰੀ ਗੁੰਡਾਗਰਦੀ ਕੀਤੀ, ਕਿਵੇਂ ਉਹਨੇ ਅਕਾਲੀਆਂ ਨੂੰ ਤੋੜਿਆ, ਕਿਵੇਂ ਸੰਤ ਫਤਿਹ ਸਿੰਘ ਨੂੰ ਖਰੀਦਿਆ, ਮਸਤਾਰਾ ਸਿੰਘ ਨੂੰ ਡਾਊਨ ਕੀਤਾ, ਇਹ ਇੱਕ ਵੱਖਰੀ ਪੰਜਾਬੀ ਸੂਬਾ ਜ਼ਿੰਦਾਬਾਦ 'ਤੇ ਪਾਬੰਦੀ ਲਾਈ, ਇੱਕ ਵੱਖਰੀ ਕਹਾਣੀ। 1992 ਦੇ ਵਿੱਚ ਅੱਜ ਦੇ ਦਿਨ ਬੀਬੀ ਅਮਨਦੀਪ ਕੌਰ ਦਾ ਮਰਡਰ ਕੀਤਾ, ਉਹਨਾਂ ਦਾ ਬ੍ਰਦਰ ਗੋਲਡੀ ਕਰਕੇ ਖਾਲਿਸਤਾਨ ਕਮਾਂਡੋ ਫੋਰਸ ਸੀ ਜੀ। ਸੋ ਇਹ ਯੰਗ ਬੀਬੀ ਜਿਹਦਾ ਅਜੇ ਵਿਆਹ ਹੋਇਆ ਸੀ ਕੈਨੇਡੀਅਨ ਸਿਟੀਜ਼ਨਸ ਦੇ ਨਾਲ, ਉਹਨੂੰ ਦੌੜਾ ਦਿੱਤਾ ਪੁਲਿਸ ਨੇ ਔਰ ਬੀਬੀ ਦਾ ਮਰਡਰ ਕੀਤਾ ਹੈ। ਸੋ ਇਹ ਔਰ ਬਾਅਦ ਦੇ ਵਿੱਚ ਗੋਲਡੀ ਵੀ ਉਹਨੂੰ ਵੀ ਮਾਰਤਾ ਸੀ। ਸੋ ਇਸ ਪਰਿਵਾਰ ਦੀ ਬੜੀ ਕੰਟਰੀਬਿਊਸ਼ਨ ਹੈ। ਬੀਬੀ ਕਮਲਦੀਪ ਕੌਰ ਜਿਹਨਾਂ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਉਹ ਇਹਨਾਂ ਦੀ ਅਮਨਦੀਪ ਕੌਰ ਦੀ ਭੈਣ ਹੈ। ਸੋ ਜਿਨ੍ਹਾਂ ਨੇ ਭਾਈ ਰਾਜੋਆਣਾ ਦੀ ਸਿਸਟਰ ਨੇ, ਧਰਮ ਭੈਣ ਨੇ, ਔਰ ਇਹ ਇਹਨਾਂ ਦਾ ਪਰਿਵਾਰਕ ਜਿਹੜਾ ਹੈ ਬੜਾ ਪ੍ਰਾਊਡ ਇਤਿਹਾਸ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1677 ਦੇ ਵਿੱਚ ਪਹਿਲੀ ਮੈਡੀਕਲ ਪਬਲੀਕੇਸ਼ਨ ਬੋਸਟਨ ਦੇ ਵਿੱਚ ਹੋਈ ਸਮਾਲ ਪੌਕਸ ਦੇ ਉੱਤੇ, ਚੇਚਕ ਦੇ ਉੱਤੇ ਜੀ। 1799 'ਚ ਸਮਾਲ ਪੌਕਸ ਦੀ ਵੈਕਸੀਨੇਸ਼ਨ ਜਿਹੜੀ ਹੈ ਉਹ ਇੰਟਰੋਡਿਊਸ ਹੋਈ। 1908 ਦੇ ਵਿੱਚ ਨਿਊਯਾਰਕ ਸਿਟੀ ਨੇ ਇੱਕ ਲਾਅ ਬਣਾ ਕੇ ਡਿਕਲੇਅਰ ਕੀਤਾ ਕਿ ਕੋਈ ਵੀ ਔਰਤ ਪਬਲਿਕਲੀ ਸਮੋਕਿੰਗ ਨਹੀਂ ਕਰ ਸਕਦੀ। ਬੰਦਿਆਂ ਨੂੰ ਖੁੱਲ੍ਹ ਸੀ, ਲੇਕਿਨ ਇਹ ਇਸੇ ਸ਼ਹਿਰ ਦਾ ਲਾਅ 1908 ਦੇ ਵਿੱਚ, ਲਗਭਗ 100 ਸਾਲ ਪਹਿਲਾਂ, ਹੁਣ ਨਹੀਂ ਹੈਗਾ ਵੈਸੇ। 1919 ਦੇ ਵਿੱਚ ਸ਼ਿਨ ਫੇਨ ਨੇ ਫ੍ਰੀ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ। ਉਦੋਂ ਸਾਰੇ ਆਇਰਲੈਂਡ ਦੇ ਉੱਤੇ ਬ੍ਰਿਟਿਸ਼ ਕਬਜ਼ਾ ਸੀ। 1941 ਦੇ ਵਿੱਚ ਜਦੋਂ ਹੁਣ ਕਮਿਊਨਿਸਟਾਂ ਦੇ ਨਾਲ ਟਕਰਾਅ ਦੀ ਲਾਈਨ ਸ਼ੁਰੂ ਹੋਈ
ਤੇ ਇੰਗਲੈਂਡ ਦੇ ਵਿੱਚ ਜਿਹੜਾ ਇੱਕੋ ਇੱਕ ਕਮਿਊਨਿਸਟ ਅਖਬਾਰ ਡੇਲੀ ਵਰਕਰ ਸੀ ਉਹਦੇ ਤੇ ਪਾਬੰਦੀ ਲਾ ਦਿੱਤੀ। 1944 ਚ ਜਦੋਂ ਸੈਕੰਡ ਵਰਲਡ ਵਾਰ ਪੂਰਾ ਜੋਬਨ ਤੇ ਪਹੁੰਚ ਗਿਆ ਹੈ ਤੇ ਉਦੋਂ ਜਰਮਨ ਦੇ 447 ਜਿਹੜੇ ਬੰਬਰ ਜਹਾਜ਼ ਸੀ ਉਹਨਾਂ ਨੇ ਇੱਕੋ ਵੇਲੇ ਲੰਡਨ ਦੇ ਉੱਤੇ ਅਟੈਕ ਕੀਤਾ ਔਰ ਜਵਾਬ ਦੇ ਵਿੱਚ ਇੰਗਲੈਂਡ ਦੇ 640 ਬੰਬਰਾਂ ਨੇ ਵਾਪਸ ਕੀਤਾ, ਉਹਨਾਂ ਨਾਲੋਂ 1.5 ਗੁਣਾ ਉਹਨਾਂ ਨੇ ਜਰਮਨ ਦੇ ਉੱਤੇ ਅਟੈਕ ਕੀਤਾ ਜੀ। 1952 ਚ ਪਹਿਲਾ ਇਲੈਕਸ਼ਨ ਭਾਰਤ ਦੇ ਵਿੱਚ ਹੋਈ, ਜਨਰਲ ਇਲੈਕਸ਼ਨ, ਜਿਹਦੇ ਚ ਨਹਿਰੂ ਦੀ ਪਾਰਟੀ ਐਬਸੋਲੂਟ, ਕਿਉਂਕਿ 1950 ਸੰਵਿਧਾਨ ਬਣਿਆ ਤਾਂ ਉਸ ਸੰਵਿਧਾਨ ਦੇ ਤਹਿਤ ਪਹਿਲੀ ਇਲੈਕਸ਼ਨ 1952 ਚ ਹੋਈ। 1972 ਦੇ ਵਿੱਚ 4 ਨਵੇਂ ਸੂਬੇ ਜਿਹੜੇ ਨੇ ਉੱਤਰ ਪੂਰਬ ਚੋਂ, ਨਾਰਥ ਈਸਟ ਚੋਂ, ਅਸਾਮ ਚ, ਅਦਰਵਾਈਜ਼ ਸਾਰਾ ਅਸਾਮ ਹੀ ਵੱਜਦਾ ਸੀ, ਉਹਦੇ ਚ ਤ੍ਰਿਪੁਰਾ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਔਰ ਮਿਜ਼ੋਰਮ, ਇਹ 4 ਨਵੇਂ ਸੂਬੇ ਕ੍ਰੀਏਟ ਕੀਤੇ ਗਏ। 1977 ਦੇ ਵਿੱਚ ਇਟਲੀ ਨੇ ਐਬੋਰਸ਼ਨ ਨੂੰ ਜਿਹੜਾ ਹੈ ਉਹ ਕਾਨੂੰਨੀ ਮਾਨਤਾ ਦਿੱਤੀ, ਕਿਉਂਕਿ ਇਸ ਗੱਲ ਦੀ ਇਸ ਲਈ ਅਹਿਮੀਅਤ ਹੈ ਕਿਉਂਕਿ ਜਿਹੜਾ ਵੈਟੀਕਨ ਹੈ ਕੈਥੋਲਿਕਸ, ਉਹ ਇਟਲੀ ਦੇ ਵਿੱਚ ਹੈ, ਪੋਪ, ਔਰ ਜਿਹੜੀ ਕੈਥੋਲਿਕਸ ਦੀ ਪੋਜੀਸ਼ਨ ਹੈ, ਜਿਵੇਂ ਕੱਲ੍ਹ ਹੀ ਅਸੀਂ ਪੋਪ ਦਾ ਜ਼ਿਕਰ ਕੀਤਾ ਸੀ ਫ੍ਰਾਂਸਿਸ ਦਾ, ਉਹਨੇ ਆਪਣੇ ਕੈਥੋਲਿਕਸ ਨੂੰ ਕਿਹਾ ਕਿ ਡੋਂਟ ਬਰੀਡ ਲਾਈਕ ਰੈਬਿਟਸ, ਕਿ ਖਰਗੋਸ਼ਾਂ ਦੀ ਤਰ੍ਹਾਂ ਨਾ ਬੱਚੇ ਜੰਮੋ। ਤੇ ਉਹਦਾ ਕਾਰਨ ਇਹ ਹੈ ਵੀ ਇਹਨਾਂ ਦੀ ਪੋਜੀਸ਼ਨ ਪੋਪ ਦੀ ਜਾਂ ਦੂਜਾ ਹਮੇਸ਼ਾ ਅਗੇਂਸਟ ਐਬੋਰਸ਼ਨ, ਅਗੇਂਸਟ ਕੰਟਰਾਸੈਪਟਿਵਸ ਰਹੀ ਹੈ। ਸੋ ਇਟਲੀ ਦੇ ਵਿੱਚ ਇਹ ਲੰਬੀ ਡਿਬੇਟ ਹੋਈ ਇਸ ਮੁੱਦੇ ਤੇ, ਪਰ ਅਖੀਰ ਇਟਲੀ ਨੇ 1977 ਚ ਜਿਹੜੀ ਐਬੋਰਸ਼ਨ ਹੈ ਉਹਨੂੰ ਕਾਨੂੰਨੀ ਦਰਜਾ ਦਿੱਤਾ। 2011 ਦੇ ਵਿੱਚ ਅੱਜ ਦੇ ਦਿਨ ਸੁਡਾਨ, ਸਾਊਥ ਸੁਡਾਨ ਦੇ ਵਿੱਚ ਰੈਫਰੈਂਡਮ ਹੋਇਆ ਹੈ। ਲੋਕਾਂ ਨੇ ਫੈਸਲਾ ਕਰਨਾ ਸੀ ਵੀ ਉਹਨਾਂ ਨੇ ਸੁਡਾਨ ਦੇ ਨਾਲ ਰਹਿਣਾ। ਸਾਊਥ ਸੁਡਾਨ ਦੇ ਲੋਕਾਂ ਨੇ ਕਿ ਆਜ਼ਾਦ ਦੇਸ਼ ਲੈਣਾ। 99% ਲੋਕਾਂ ਨੇ ਫॉर ਫਰੀडम ਵੋਟ ਕੀਤਾ। ਸੋ ਜੇ 2011 ਦੇ ਵਿੱਚ ਸਾਊਥ ਸੁਡਾਨ 'ਚ ਰੈਫਰੈਂਡਮ ਹੋ ਸਕਦਾ ਹੈ ਤੇ ਸਾਡੇ ਕਿਉਂ ਖਾਲਿਸਤਾਨ 'ਚ ਕਿਉਂ ਨਹੀਂ ਹੋ ਸਕਦਾ, ਕਸ਼ਮੀਰ 'ਚ ਕਿਉਂ ਨਹੀਂ ਹੋ ਸਕਦਾ, ਨਾਗਾਲੈਂਡ 'ਚ ਕਿਉਂ ਨਹੀਂ ਹੋ ਸਕਦਾ, ਜੀ ਬਿਲਕੁਲ, ਮਨੀਪੁਰ 'ਚ ਕਿਉਂ ਨਹੀਂ ਹੋ ਸਕਦਾ, ਜਿੱਥੇ ਲੋਕ ਜਿਹੜੇ ਨੇ ਉਹ ਨਹੀਂ ਰਹਿਣਾ ਚਾਹੁੰਦੇ ਉਸ ਸਿਸਟਮ ਦੇ ਨਾਲ। ਸੋ 2014 ਵਿੱਚ ਭਾਰਤੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਔਰ ਇਹ ਡੈਥ ਸੈਂਟੈਂਸ ਦੇ ਉੱਤੇ ਸੀ। ਜਿਹੜੇ ਲੋਕ ਜਿਨ੍ਹਾਂ ਨੂੰ ਡੈਥ, ਇਹਨਾਂ ਦੀ 15 ਦੇ ਕਰੀਬ ਗਿਣਤੀ ਸੀ, ਜਿਨ੍ਹਾਂ ਦੇ ਕੇਸ ਕਿੰਨੇ ਸਾਲ ਲਟਕਦਿਆਂ ਹੋ ਗਏ ਸੀ। ਉਹਨਾਂ 'ਚ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਵੀ ਸੀ ਕਿ ਉਹ ਮੈਂਟਲੀ ਸਿੱਕ ਵੀ ਸੀ। ਸੋ ਉਹਨਾਂ 15 ਜਿਹੜੇ ਕੈਦੀ ਸੀ ਡੈਥ ਰੋ ਦੇ ਉੱਤੇ, ਉਹਨਾਂ ਦੀ ਸੈਂਟੈਂਸ ਉਹਨਾਂ ਨੇ ਉਮਰ ਕੈਦ 'ਚ ਕਨਵਰਟ ਕਰ ਦਿੱਤੀ ਸੁਪਰੀਮ ਕੋਰਟ ਨੇ। ਉਹਨਾਂ ਨੇ ਔਰ ਉਹ ਲੌਜਿਕ ਦਿੱਤਾ ਕਿ ਜੇ ਕੇਸ ਡਿਲੇ ਹੋਏ ਇਹ ਵੀ ਰੀਜ਼ਨ ਬਣ ਸਕਦਾ ਹੈ ਡੈਥ ਸੈਂਟੈਂਸ ਖਤਮ ਕਰਨ ਦਾ, ਔਰ ਮੈਂਟਲ ਸਿਚੁਏਸ਼ਨ ਵੀ ਜੀ। ਪਰ 2014 ਤੋਂ ਬਾਅਦ ਸਾਲ ਲੰਘ ਗਏ, ਅਜੇ ਤੱਕ ਵੀ ਨਾ ਦਵਿੰਦਰਪਾਲ ਭੁੱਲਰ ਨੂੰ ਕੋਈ ਮੈਡੀਕਲ ਚੈੱਕਅਪ ਦੇ ਲਈ ਜਾਂ ਇਲਾਜ ਲਈ ਬਾਹਰ ਕੱਢਿਆ ਗਿਆ, ਨਾ ਹੀ ਦੂਜਿਆਂ ਨੂੰ ਕੱਢਿਆ ਗਿਆ, ਕਿਉਂਕਿ ਸੁਪਰੀਮ ਕੋਰਟ ਇੱਕ ਬੜਾ ਮਜ਼ਬੂਤ ਚੀਫ ਜਸਟਿਸ ਸੀ, ਇਹਨੇ ਫੈਸਲਾ ਲਿਆ ਪਰ ਉਹਨਾਂ ਨੇ ਨਾਲ ਹੀ ਜਿਹੜਾ ਹੈ ਇਸ ਨੂੰ ਅੱਗੇ ਨਹੀਂ ਤੋਰਿਆ। ਸੋ ਅੱਜ ਵੀ ਸਿਚੁਏਸ਼ਨ ਉਹੀ ਬਣੀ ਹੋਈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਦਿੱਲੀ ਵਿੱਚ ਬੀਜੇਪੀ ਵੱਲੋਂ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੇ ਹਿੰਦੂ ਮੂਲਵਾਦੀ ਜਮਾਤ RSS ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਸ ਨੇ ਦੇਸ਼ ਨੂੰ ਯੂਨਾਈਟ ਕੀਤਾ ਹੈ। ਇਸ ਬਾਰੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇੱਕ ਝੂਠ ਕੋਈ ਬੋਲਦਾ ਹੈ ਉਹਨੂੰ ਲੁਕਾਉਣ ਲਈ 100 ਝੂਠ ਬੋਲਦਾ, ਤੇ ਜਦੋਂ ਕੋਈ ਫਰੇਬੀ ਹੁੰਦਾ, ਫਰੇਬ ਇਹ ਹੁੰਦਾ ਵੀ ਮਨ ਹੋਰ ਮੁੱਖ ਹੋਰ, ਤੁਸੀਂ ਹੋ ਕੁਛ, ਹੋ ਕਹਿ ਕੁਛ ਰਹੇ ਹੋ, ਔਰ ਫਿਰ ਲਾਲਚ ਦੇ ਲਈ ਤੁਸੀਂ ਝੂਠ ਦੀ ਕੋਈ ਵੀ ਸੀਮਾ ਜਿਹੜੀ ਹੈ ਉਸ ਨੂੰ ਕ੍ਰਾਸ ਕਰਨ ਨੂੰ ਤਿਆਰ ਹੋ। ਕਿਰਨ ਬੇਦੀ ਦਾ ਇਹ ਹਾਲ ਹੋਇਆ। 4 ਦਿਨਾਂ ਦੇ ਵਿੱਚ ਉਹ ਉਮੀਦਵਾਰ ਬਣ ਗਈ CM ਦੀ। ਔਰ ਉਮਰ ਅਬਦੁੱਲਾ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਸੀ ਵੀ ਚਲੋ ਜਿਹੜੇ BJP ਜੁਆਇਨ ਕਰਦੇ ਨੇ, ਘੱਟੋ ਘੱਟ ਜਿਹੜਾ ਉਹਨਾਂ ਦਾ ਪੁਰਾਣੇ ਟਵੀਟ ਉਹਨਾਂ ਨੇ ਕੀਤੇ ਹੋਏ ਨਾ ਉਹ ਡਿਲੀਟ ਕਰ ਦਿਓ, ਵੀ ਕੱਲ੍ਹ ਤੱਕ ਤੁਹਾਡੀ ਕੀ ਹਾਲਤ ਸੀ। ਹੁਣ ਇਹੀ ਇਹਨੇ 2002 ਦੇ ਵਿੱਚ ਕਿਰਨ ਬੇਦੀ ਦਾ ਟਵੀਟ ਹੈ ਮੋਦੀ ਦੇ ਉੱਤੇ ਜੀ। ਮਿਸਟਰ ਮੋਦੀ, ਐਜ਼ ਪਰ SIT may be passing the legal exam, but it is yet to pass prevailing perception of serious incidents which occurred under his watch। ਇਹ ਜਦੋਂ ਉਹਨੂੰ SIT ਨੇ, ਸਪੈਸ਼ਲ ਇਨਵੈਸਟੀਗੇਟਿਵ ਟੀਮ ਨੇ ਦੋਸ਼ ਮੁਕਤ ਵੀ ਕਰ ਦਿੱਤਾ ਸੀ, ਉਦੋਂ ਵੀ ਕਿਰਨ ਬੇਦੀ ਨੇ ਕਿਹਾ ਕਿ ਜੀ ਉਹਨੇ ਭਾਵੇਂ ਕਾਨੂੰਨੀ ਇਮਤਿਹਾਨ ਪਾਸ ਕਰ ਲਿਆ, ਪਰ ਜਿਹੜੀ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਹੈ ਕਿ ਵੀ ਉਹਨੇ 2002 ਦੇ ਵਿੱਚ ਜਿਹੜਾ ਉਹ ਰੋਲ ਅਦਾ ਕੀਤਾ ਉਹ ਅਜੇ ਕਲੀਅਰ ਨਹੀਂ ਹੋਈ। ਔਰ ਫਿਰ ਉਹਨੇ ਮਾਰਚ 2013 'ਚ, ਜਸਟ 1.5 ਸਾਲ ਪਹਿਲਾਂ ਉਹਨੇ ਟਵੀਟ ਕੀਤਾ ਸੀ, 1 day ਨਮੋ
will need to respond with clarity about riots, massacre, despite courts clearing him so far। ਕਿ ਜੇ ਉਹਨੂੰ ਇੱਕ ਦਿਨ ਨਮੋ ਨਰਿੰਦਰ ਮੋਦੀ ਦਾ ਨਾਮ ਉਹਨੂੰ ਕਲੀਅਰ ਕਰਨਾ ਪਏਗਾ, ਭਾਵੇਂ ਅਦਾਲਤਾਂ ਨੇ ਉਹਨੂੰ ਜਿਹੜਾ ਹੈ ਉਹ ਕਲੀਅਰ ਕਰ ਦਿੱਤਾ ਜੀ। ਸੋ ਅਸੀਂ ਸਮਝਦੇ ਹਾਂ ਵੀ ਹੁਣ ਉਹਨੇ NDTV ਨੂੰ ਇੰਟਰਵਿਊ ਦਿੱਤਾ ਔਰ ਇਸ ਫਰੇਬਣ ਦਾ ਤੁਸੀਂ ਹਾਲ ਦੇਖੋ। ਉਹਦੇ 'ਚੋਂ ਕਹਿੰਦੀ ਹੈ NDTV ਦਾ ਇੰਟਰਵਿਊ ਤੇ RSS, the BJP's ideological parent, was a remarkable, large national organization, and that it should be in the Guinness Book of World Records as the world's largest social work organization। ਕਿ ਬਹੁਤ ਮਹਾਨ ਹੈ, ਬਹੁਤ ਉੱਚਾ, ਇਹਦਾ ਤਾਂ ਨਾਂ ਗਿਨੀ ਬੁੱਕ ਆਫ ਰੈਕਰਡ 'ਚ ਹੋਣਾ ਚਾਹੀਦਾ। ਤੇ ਜਦੋਂ ਉਹਨੂੰ ਪੁੱਛਿਆ ਕਿ ਵੀ ਇਹ ਜਿਹੜਾ ਮੋਹਨ ਭਾਗਵਤ ਨੇ ਬਾਰ-ਬਾਰ ਉਹ ਹਿੰਦੂ ਰਾਸ਼ਟਰ ਕਹਿ ਰਿਹਾ ਇੰਡੀਆ ਨੂੰ, ਫਿਰ ਉਹਨੂੰ ਪਤਾ ਨਾ ਲੱਗੇ ਜਵਾਬ ਕੀ ਦੇਣਾ। ਫਿਰ ਕਹਿੰਦੀ ਆਈ ਐਮ ਨਾਟ ਐਨ ਐਕਸਪਰਟ ਔਨ RSS ਐਂਡ BJP। ਸੋ ਮੈਨੂੰ ਉਹਨਾਂ ਦਾ ਬੜਾ ਅੱਛਾ ਲੱਗਾ ਕਮੈਂਟ। ਆਮ ਆਦਮੀ ਪਾਰਟੀ ਨੇ ਕਿਹਾ ਕਿ ਕਿਰਨ ਬੇਦੀ ਇਜ਼ ਮੋਦੀਜ਼ ਇੰਸ਼ੋਰੈਂਸ ਪਾਲਿਸੀ। ਵੀ ਉਹਦੀ ਇੰਸ਼ੋਰੈਂਸ ਪਾਲਿਸੀ ਹੈ, ਕਿਉਂਕਿ ਮੋਦੀ ਨੂੰ ਉਹ ਸਿੱਧਾ ਉਤਾਰ ਰਹੇ ਸੀ ਅਰਵਿੰਦ ਕੇਜਰੀਵਾਲ ਨਾਲ ਟੱਕਰ ਲੈਣ ਲਈ। ਓਪੀਨੀਅਨ ਪੋਲ ਡਿਫਰੈਂਟ ਸੀ। ਉਹਨਾਂ ਨੇ ਕਿਹਾ ਜੀ ਵੀ ਇਹ ਨਾ ਹੋਏ ਵੀ ਮੋਦੀ ਮਰ ਜਾਏ, ਫਲੈਟ ਹੋ ਜਾਏ ਪੋਲੀਟੀਕਲੀ, ਉੱਥੇ ਡਿਫੀਟ ਖਾ ਕੇ। ਸੋ ਇਹਨੂੰ ਲਿਆਂਦਾ, ਜੇ ਜਿੱਤ ਗਏ ਤਾਂ ਵੀ ਬੱਲੇ ਬੱਲੇ ਹੈ, ਕਿਉਂਕਿ ਫਰੇਬਣ ਇਹਨਾਂ ਨੂੰ ਮਿਲ ਗਈ ਹੈ, ਜਦੋਂ ਅੱਗੇ ਰੱਖਣਗੇ। ਜੇ ਹਾਰ ਗਏ ਤਾਂ ਫਿਰ ਇਹਦੀ ਜ਼ਿੰਮੇਵਾਰੀ ਹੈ। ਪਰ ਇਸ ਗੱਲ ਤੋਂ ਅੱਜ ਇੱਕ ਸੱਜਣ ਮੈਨੂੰ ਕਹਿ ਰਹੇ ਸੀ, ਕਹਿਣ ਲੱਗੇ ਜੀ ਇੰਨੇ ਲੋਅਰ ਲੈਵਲ ਤੱਕ ਚਲੀ ਗਈ ਹੈ ਮੈਂ ਕਿਹਾ ਜੀ ਇਹ ਤੋਂ ਅੰਦਾਜ਼ਾ ਲਾ ਲਓ। ਇਹ ਕਿਰਨ ਬੇਦੀ, ਉਹ ਸ਼ਾਜ਼ੀਆ, ਇਹ ਸਾਰੇ ਉਹ ਕਲਾਸ ਸੀ ਅੰਨਾ ਹਜ਼ਾਰੇ ਦੇ ਖੱਬੇ ਸੱਜੇ ਖਲੋਤੇ ਹੋਏ ਇਹ ਦੱਸਣ ਦੇ ਲਈ ਕਿ ਅਸੀਂ ਬਹੁਤ ਇਮਾਨਦਾਰ ਕਰਪਟ ਸਿਸਟਮ ਨੂੰ ਕੱਢਣਾ ਹੈ। BJP ਨੂੰ ਕਮਿਊਨਲ ਜਮਾਤ ਕਹਿ ਰਹੇ ਸੀ। ਹੁਣ ਫੁੱਲਾਂ ਦੇ ਨਾਲ ਲੱਦੀ ਹੋਈ ਜਿਹੜੀ ਹੈ ਉਹ ਨਮੋ ਕਰ ਰਹੀ ਹੁੰਦੀ ਹੈ, ਨਾਲ ਅਮਿਤ ਸ਼ਾਹ ਦੇ ਖੜੀ ਹੈ, ਔਰ ਹੁਣ ਉਹ ਕਹਿ ਰਹੀ ਹੈ ਕਿ ਜੀ RSS ਤਾਂ ਜਿਹੜੀ ਹੈ ਉਹਨੇ ਦੇਸ਼ ਨੂੰ ਯੂਨਾਈਟ ਕਰਤਾ। ਜੇ ਇਹਨੂੰ ਯੂਨਿਟੀ ਕਹਿੰਦੇ ਨੇ, ਫਿਰ ਇਹ ਫਰੇਬਣ ਇਹ ਜ਼ਰੂਰ ਦੱਸੇ ਕਿ ਡਿਵੀਜ਼ਨ ਕਿਹਨੂੰ ਕਹਿੰਦੇ ਨੇ, ਵੰਡ ਕਿਹਨੂੰ ਕਹਿੰਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਨੰਬਰ 2 ਸ਼ਲੋਕ ਚੁਣੇ ਨੇ, ਤੀਸਰਾ ਔਰ ਚੌਥਾ ਜੀ। ਵਾਰਾਂ ਤੇ ਵਧੀਕ ਚੋਂ ਪਹਿਲਾ ਸ਼ਲੋਕ ਹੈ, ਗੁਰ ਕੈ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂਏ ਰਾਗ। ਜੀ। ਕਿ ਗੁਰੂ ਦੇ ਸ਼ਬਦ ਦੇ ਉੱਤੇ ਜੇ ਅਸੀਂ ਅਮੰਨਾ ਕਰਕੇ ਉਸ ਦੀ ਆਰਾਧਨਾ ਕਰਦੇ ਹਾਂ, ਉਸ ਦੇ ਉੱਤੇ ਅਸੀਂ ਸਿਦਕ ਦੇ ਨਾਲ ਪਹਿਰਾ ਦਿੰਦੇ ਹਾਂ, ਤੇ ਫਿਰ ਨਾਮ ਦਾ ਰੰਗ ਚੜ੍ਹਦੇ ਔਰ ਦੁਨੀਆਦਾਰੀ ਦੇ ਨਾਲੋਂ ਵੈਰਾਗ ਪੈਦਾ ਹੁੰਦੇ। ਅਸੀਂ ਉਸ ਦੇ ਪਿਆਰ ਵੱਲ ਜਾਂਦੇ ਹਾਂ। ਦੁਨੀਆ ਦਾ ਮੋਹ, ਚੀਜ਼ਾਂ ਦਾ ਮੋਹ ਸਾਨੂੰ ਜਿਹੜਾ ਹੈ ਉਹ ਪਾਉਂਦਾ ਨਹੀਂ ਹੈ, ਔਰ ਉਹਦਾ ਨਤੀਜਾ ਹੋਏਗਾ ਜੀਤੇ ਪੰਜ ਬੈਰਾਈਆ। ਬੈਰਾਈਆ ਹੈ ਵੈਰੀ, ਐਨਮੀ। ਜੀ। ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਪੰਜ ਵਿਕਾਰ ਨੇ, ਇਸ ਨਾਲ ਗੁਰੂ ਦੇ ਨਾਮ ਨਾਲ ਜੁੜ ਕੇ ਉਹਦੀ ਆਰਾਧਨਾ ਨਾਲ, ਨਾਮ ਦੇ ਰੰਗ ਨਾਲ ਅਸੀਂ ਇਹਨਾਂ ਵੈਰੀਆਂ ਨੂੰ ਮਾਰ ਕੱਤਦੇ ਹਾਂ। ਨਾਨਕ ਸਫਲ ਮਾਰੂ ਇਹ ਰਾਗ। ਹੁਣ ਅਦਰਵਾਈਜ਼ ਮਾਰੂ ਰਾਗ ਮੌਤ ਦਾ ਰਾਗ ਮੰਨਿਆ ਜਾਂਦਾ ਹੈ, ਮਾਰਨ ਤੋਂ ਹੀ ਆਇਆ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਇਹਨਾਂ ਪੰਜਾਂ ਨੂੰ ਮਾਰਨੇ, ਮਨ 'ਚ ਰੱਬ ਦੀ ਯਾਦ ਲਿਆਣੀ ਹੈ, ਤੇ ਇਹੀ ਮਾਰੂ ਰਾਗ ਹੈ ਕਿ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਨਾਲ ਆਪਣੇ ਧਿਆਨ ਨੂੰ ਜੋੜਨਾ ਤੇ ਗੁਰੂ ਦੇ ਸ਼ਬਦ ਦੀ ਆਰਾਧਨਾ। ਔਰ ਦੂਸਰਾ ਸ਼ਲੋਕ ਹੈ, ਜਾ ਮੂੰਹ ਇੱਕ ਤਾਂ ਲੱਖ ਤੋਂ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ। ਜੀ। ਕਿ ਜੇ ਤੂੰ ਮੇਰੇ ਵਾਲੇ, ਜਾ ਮੂੰਹ ਇੱਕ, ਜੇ ਤੂੰ ਮੇਰੇ ਵੱਲ ਹੈ ਤਾਂ ਲੱਖ ਤੋਂ ਫਿਰ ਮੇਰੇ ਨਾਲ ਹਜ਼ਾਰਾਂ ਲੋਕ ਖੜੇ ਨੇ। ਆਈ ਹੈਵ ਟੈਨਸ ਆਫ ਥਾਊਜ਼ੈਂਡ। ਤਾਂ ਲੱਖ ਤੋਂ ਜਿੱਤੀ ਪਿੰਨਣੇ ਦਰ ਕਿਤੜੇ, ਪਿੰਨਣਾ ਹੁੰਦਾ ਹੈ ਮੰਗਣਾ। ਨਹੀਂ ਤਾਂ ਜੇ ਤੂੰ ਨਾਲ ਨਹੀਂ ਹੈ ਤੇ ਮੇਰੇ ਵਰਗੇ ਕਿੰਨੇ ਹਜ਼ਾਰਾਂ ਤੇਰੇ ਦਰ ਤੇ ਮੰਗਤਿਆਂ ਵਾਂਗ ਖੜੇ ਨੇ। ਜੀ। ਜੇ ਤੂੰ ਮੇਰੇ ਨਾਲ ਹੈ ਤਾਂ ਲੱਖਾਂ ਮੇਰੇ ਨਾਲ ਨੇ, ਜੇ ਤੂੰ ਨਹੀਂ ਹੈ ਤਾਂ ਮੈਂ ਵੀ ਉਹਨਾਂ ਹਜ਼ਾਰਾਂ ਦੀ ਤਰ੍ਹਾਂ ਤੇਰੇ ਦਰ ਤੇ ਖੜਾ ਇੱਕ ਮੰਗਤਾ ਹੈ। ਬਾਹਮਣ ਬਿਰਥਾ ਗਇਓ ਜਨਮ। ਹੁਣ ਬਾਹਮਣ ਲਰਨਡ ਬੰਦੇ ਨੂੰ ਵੀ ਕਿਹਾ ਜਾਂਦਾ ਹੈ, ਕਿਉਂਕਿ ਆਪ ਹੀ ਲਰਨਡ ਸੀ ਤੇ ਜ਼ਾਤ ਸੂਚਕ ਵੀ ਹੈ। ਹੁਣ ਕਲੇਮ ਕਰਦਾ ਬ੍ਰਾਹਮਣ ਕਿ ਉਹਨੂੰ ਸਭ ਕੁਛ ਹੈ, ਬ੍ਰਹਮ ਗਿਆਨ ਹੈ ਉਹਦੇ ਕੋਲ, ਉਹਨੂੰ ਸਭ ਪਤਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ
ਕਿ ਭਾਈ ਬ੍ਰਾਹਮਣ ਦਾ ਜਨਮ ਜਿਹੜਾ ਹੈ ਉਹ ਬਿਰਥ ਹੈ, ਵਿਅਰਥ ਹੈ। ਉਹ ਬ੍ਰਾਹਮਣ ਤੂੰ ਆਪਣਾ ਜਨਮ ਜਿਹੜਾ ਵਿਰਥਾ ਗਵਾ ਰਿਹਾ ਹੈ, ਕਿਉਂਕਿ ਤੂੰ ਉਹਨੂੰ ਭੁਲਾ ਦਿੱਤਾ ਹੈ ਜਿਹਨੇ ਤੈਨੂੰ ਬਣਾਇਆ ਸੀ। ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ, ਕਿ ਜਿਹਨੇ ਇਹ ਕ੍ਰੀਏਸ਼ਨ ਕੀਤੀ, ਤੈਨੂੰ ਦੁਨੀਆ ਦੇ ਵਿੱਚ ਲਿਆਂਦਾ ਹੈ, ਤੂੰ ਆਪਣੇ ਗਿਆਨ ਦੇ ਹੰਕਾਰ 'ਚ ਉਸ ਰੱਬ ਨੂੰ ਭੁੱਲ ਚੁੱਕਾ ਹੈ, ਇਸ ਲਈ ਤੇਰਾ ਜਨਮ ਬਿਰਥਾ ਗਇਓ ਜਨਮ। ਜੀ ਸੋ ਇਹ ਇਕੱਲਾ ਬ੍ਰਾਹਮਣ ਨੂੰ ਹੀ ਐਡਰੈਸ ਨਹੀਂ ਹੈ, ਮੈਂ ਸਮਝਦਾ ਵੀ ਸਾਨੂੰ ਸਭ ਨੂੰ ਹੀ ਹੈ, ਜਿਹੜੇ ਅਸੀਂ ਕਲੇਮ ਕਰਦੇ ਹਾਂ ਕਿ ਅਸੀਂ ਬਹੁਤ ਸਿਆਣੇ ਹਾਂ। ਪਰ ਜੇ ਸਾਨੂੰ ਉਹੀ ਰੱਬ ਭੁੱਲਿਆ ਹੋਇਆ ਹੈ ਜਿਹਨੇ ਸਾਨੂੰ ਜਿਨ ਜੇਬਾ ਦਿੱਤੀ ਅੱਖੀ ਨਾਕ, ਜਿਹੜਾ ਅਸੀਂ ਸਾਰਾ ਉਹ ਪੜ੍ਹਦੇ ਹਾਂ ਕਿ ਬਈ ਜੈ ਪ੍ਰਸਾਦ 36 ਅੰਮ੍ਰਿਤ ਖਾਏ, ਇਹ ਸਾਰੀਆਂ ਬਖਸ਼ਿਆਂ ਲੈ ਕੇ ਜੇ ਉਸ ਰੱਬ ਨੂੰ ਅਸੀਂ ਭੁਲਾਉਂਦੇ ਹਾਂ ਤੇ ਫਿਰ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।